ਉਹ ਅਫਗਾਨਿਸਤਾਨ ਜਿਹੜਾ ਵੈਸੇ ਤਾਂ ਉਸ ਖਿੱਤੇ 'ਚ ਜਾਂ ਹਿਸਟਰੀ ਦੇ ਇੱਕ ਵੱਡੇ ਟਾਈਮ ਫਰੇਮ 'ਚ ਹੌਟ ਪੋਟੇਟੋ ਹੀ ਰਿਹਾ, ਗਰਮ ਆਲੂ ਹੈ। ਲੇਕਿਨ ਇਸ ਵੇਲੇ ਤੇ ਹੌਟ ਪੋਟੇਟੋ ਦੇ ਨਾਲ ਨਾਲ ਇਹ ਪੂਰਾ ਬਲਦੀ ਉਬਲਦੀ ਦੇਗ ਹੈ, ਜਿਹਦੇ 'ਚ ਕੌਣ ਡਿੱਗੇਗਾ ਤੇ ਕੌਣ ਉਸ ਤੋਂ ਬਚ ਸਕਦਾ ਹੈ, ਕਿਵੇਂ ਬਚਣਾ ਹੈ। ਇਹੀ ਇਸ ਵੇਲੇ ਦੁਨੀਆ ਦੀਆਂ ਵੱਡੀਆਂ ਤਾਕਤਾਂ ਦਾ ਫਿਕਰ ਹੈ। ਲੇਕਿਨ ਅਮਰੀਕਾ ਤੇ ਇਹ ਵੱਡਾ ਦੋਸ਼ ਰਹਿੰਦਾ ਆਲਵੇਜ਼ ਐਂਡ ਰਾਈਟਲੀ ਸੋ ਕਿ ਇਹਨਾਂ ਨੇ ਆਪਣਾ ਜਿਹੜਾ ਹੈ ਉਹ ਕੀ ਕਹਿੰਦੇ ਨੇ ਜੁੱਲੀ ਬਸਤਾ ਚੱਕਿਆ ਔਰ ਆ ਗਏ, ਔਰ ਉਸ ਤੋਂ ਬਾਅਦ ਕਿਸ ਕਿਸਮ ਦੀ ਖੂੰਖਾਰ ਸਿਵਲ ਵਾਰ ਉੱਥੇ ਤਾਕਤ ਦੇ ਲਈ ਹੋਈ। ਤਾਲਿਬਾਨ, ਤਾਜ਼ਤ ਔਰ ਹਜ਼ਾਰੇ ਔਰ ਇੱਕ ਪਾਸੇ ਮਸੂਦ ਔਰ ਦੂਸਰਾ ਕਾਬਲ ਤੱਕ ਪਹੁੰਚਦੇ हैं और वो सारा पार्ट ਹੁਣ ਅਮਰੀਕਾ ਹਿਸਟਰੀ 'ਚ ਬਲੇਮ ਦੁਬਾਰਾ ਨਹੀਂ ਲੈਣਾ ਚਾਹੁੰਦਾ, ਪਰ ਇਹਨਾਂ ਹਾਲਾਤਾਂ ਦੇ ਵਿੱਚ ਅਮਰੀਕਾ ਵੱਲੋਂ ਪਾਕਿਸਤਾਨ 'ਤੇ ਵੀ ਦਬਾਅ ਬਣਾਇਆ ਜਾ ਰਿਹਾ ਕਿ ਤੁਸੀਂ ਤਾਲਿਬਾਨ ਨੂੰ ਰਿਸਟੇਨ ਕਰੋ। ਪਰ ਨਾਲ ਦੀ ਨਾਲ ਪਾਕਿਸਤਾਨ ਨੇ ਇਸ ਦੇ ਉੱਤੇ ਮੈਂ ਸਮਝਦਾ ਹਾਂ ਵੀ ਜਿਹੜੀ ਐਗਰੈਸਿਵ ਡਿਪਲੋਮੇਸੀ ਸ਼ੁਰੂ ਕੀਤੀ, ਕਿਉਂਕਿ ਇੱਕ ਪਾਸੇ ਅਮਰੀਕਾ ਚਾਹੁੰਦਾ ਸੀ ਕਿ ਪਾਕਿਸਤਾਨ ਬੇਸ ਦੇ ਉਹਨਾਂ ਨੂੰ ਹਵਾਈ ਅੱਡੇ, ਉਸ ਬਾਰੇ ਜਿਵੇਂ ਅਸੀਂ HBO ਨਾਲ ਦਿੱਤਾ ਇਮਰਾਨ ਖਾਨ ਸਾਹਿਬ ਦਾ ਇੰਟਰਵਿਊ ਸੀ, ਉਹਦੇ 'ਚ ਉਹਨਾਂ ਨੇ ਐਬਸੋਲੂਟਲੀ ਨਾਟ ਕਹਿ ਕੇ ਕਲੀਅਰ ਕਰ ਦਿੱਤਾ ਔਰ ਇਹ ਪਾਕਿਸਤਾਨ ਦੀ ਅਸੈਂਬਲੀ ਦੇ ਵਿੱਚ ਵੀ ਇਹ ਗੱਲ ਹੋਈ। ਇੱਕ ਪਾਸੇ ਜਿਹੜਾ ਅਫਗਾਨਿਸਤਾਨ 'ਚ ਐਗਜ਼ਿਸਟਿੰਗ ਅਸ਼ਰਫ ਗਨੀ ਹੋਏ ਜਾਂ ਅਬਦੁੱਲਾ ਦੀ ਜਿਹੜੀ ਹਕੂਮਤ ਹੈ ਉਹ ਇੰਡੀਅਨ ਇਨਫਲੂਐਂਸ ਥੱਲੇ ਹੈ, ਔਰ ਬਾਰ-ਬਾਰ ਉਹਨਾਂ ਦਾ ਸਿਕਿਉਰਿਟੀ ਐਡਵਾਈਜ਼ਰ ਹੋਏ ਜਾਂ ਅਸ਼ਰਫ ਗਨੀ ਖੁਦ ਵੀ ਪਾਕਿਸਤਾਨ ਨੂੰ ਬਲੇਮ ਕਰ ਰਿਹਾ। ਹੁਣ ਉਹ ਕਹਿਣ ਨੂੰ ਤਾਂ ਇਹ ਹੈ ਵੀ ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰ ਤੇ ਇਹ ਪੱਲੇ ਤੁਹਾਡੇ ਕੁਛ ਨਹੀਂ, ਤੁਸੀਂ ਖਾਂਦੇ ਰਹੋ ਬਿਲੀਅਨਸ ਆਫ ਡਾਲਰ ਅਮਰੀਕਾ ਦੇ, $3 ਟ੍ਰਿਲੀਅਨ ਲੱਗੇ ਨੇ ਇਹਨਾਂ 20 ਸਾਲਾਂ 'ਚ। 2-3 ਲੱਖ ਫੌਜ ਵੀ ਤੁਸੀਂ ਟ੍ਰੇਨਡ ਕਰਵਾਈ ਕਿ ਜੀ ਇੱਥੇ ਹੋਈ ਉੱਥੇ ਹੋਈ। ਹੁਣ ਤੁਹਾਨੂੰ ਵੀ ਨਜ਼ਰ ਆ ਰਿਹਾ ਤੁਹਾਡੇ ਤਾਕਤ ਨੂੰ ਵੀ ਤੁਸੀਂ ਚੰਬੜਨਾ ਚਾਹੁੰਦੇ ਹੋ। ਉਸ ਹਾੜ ਦੇ ਵਿੱਚ ਤੁਸੀਂ ਇਲੀਗਲ ਓਪੀਅਮ, ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਸਪਲਾਈ ਵਾਲਾ ਪਲੇਸ ਉੱਥੋਂ ਹੈ ਜਿਹੜਾ ਤਾਲਿਬਾਨ ਦੇ ਥੱਲੇ ਨਹੀਂ ਸੀ। ਤੇ 21 ਜੂਨ ਨੂੰ ਇਮਰਾਨ ਖਾਨ ਸਾਹਿਬ ਨੇ ਆਪਣਾ ਮੈਸੇਜ ਦਿੱਤਾ ਹੈ, ਪਾਕਿਸਤਾਨ ਇਜ਼ ਰੈਡੀ ਟੂ ਬੀ ਅ ਪਾਰਟਨਰ ਫॉर ਪੀਸ ਇਨ ਅਫਗਾਨਿਸਤਾਨ ਬਟ ਵੀ ਵਿਲ ਨਾਟ ਹੋਸਟ US bases। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ 21 ਜੂਨ ਦੇ ਵਾਸ਼ਿੰਗਟਨ ਪੋਸਟ ਅਖਬਾਰ ਦੇ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਓਪੀਨੀਅਨ ਹੈਡਿੰਗ ਹੇਠ ਆਪਣਾ ਮੈਸੇਜ ਦਿੱਤਾ। ਇਹ ਮੈਸੇਜ ਅਫਗਾਨਿਸਤਾਨ ਸੰਬੰਧੀ ਪਾਕਿਸਤਾਨ ਦੇ ਸਟੈਂਡ ਨੂੰ ਬੜੀ ਮਜ਼ਬੂਤੀ ਨਾਲ ਪੇਸ਼ ਕਰਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਅਫਗਾਨਿਸਤਾਨ ਜਿਹੜਾ ਵੈਸੇ ਤਾਂ ਉਸ ਖਿੱਤੇ 'ਚ ਜਾਂ ਹਿਸਟਰੀ ਦੇ ਇੱਕ ਵੱਡੇ ਟਾਈਮ ਫਰੇਮ 'ਚ ਹੌਟ ਪੋਟੇਟੋ ਹੀ ਰਿਹਾ, ਗਰਮ ਆਲੂ ਹੈ। ਲੇਕਿਨ ਇਸ ਵੇਲੇ ਤੇ ਹੌਟ ਪੋਟੇਟੋ ਦੇ ਨਾਲ ਨਾਲ ਇਹ ਪੂਰਾ ਬਲਦੀ ਉਬਲਦੀ ਦੇਗ ਹੈ, ਜਿਹਦੇ 'ਚ ਕੌਣ ਡਿੱਗੇਗਾ ਤੇ ਕੌਣ ਉਸ 'ਚੋਂ ਬਚ ਸਕਦਾ ਹੈ, ਕਿਵੇਂ ਬਚਣਾ ਹੈ। ਇਹੀ ਇਸ ਵੇਲੇ ਦੁਨੀਆ ਦੀਆਂ ਵੱਡੀਆਂ ਤਾਕਤਾਂ ਦਾ ਫਿਕਰ ਹੈ। ਇਹ ਸਿਰਫ ਰੀਜਨਲ ਤੌਰ ਦੇ ਉੱਤੇ ਹੀ ਨਹੀਂ ਕਿ ਪਾਕਿਸਤਾਨ ਜਿਸ ਨਾਲ ਉਸ ਦਾ ਬਾਰਡਰ ਲੱਗਦਾ ਹੈ, ਜਾਂ ਈਰਾਨ ਜਾਂ ਉਜ਼ਬੇਕਿਸਤਾਨ, ਤਾਜ਼ਿਕਸਤਾਨ ਜਿਹੜੇ ਨੇਬਰਹੁੱਡ ਕੰਟਰੀਜ਼ ਨੇ ਉਹੀ ਫਿਕਰਮੰਦ, ਜਾਂ ਚਾਈਨਾ, ਕਿਉਂਕਿ ਉਹਨਾਂ ਦਾ ਇੱਕ ਪੂਰਾ ਪ੍ਰੋਵਿੰਸ ਸਿੰਗਕਿਆਂਗ ਜਿਹੜਾ ਹੈ ਉਹ ਇੱਧਰ ਅਫਗਾਨਿਸਤਾਨ ਵੱਲ ਲੱਗਦਾ, ਭਾਵੇਂ ਛੋਟੀ ਜਿਹੜੀ ਹੈ ਉਹ ਪੱਟੀ ਹੈ ਉਸ ਦੀ। ਔਰ ਅਮਰੀਕਾ, ਕਿਉਂਕਿ ਅਮਰੀਕਾ ਨੇ 20 ਸਾਲ ਜਿਹੜੇ ਨੇ ਆਲਮੋਸਟ ਉੱਥੇ ਗੁਜ਼ਾਰੇ ਫੌਜੀ ਪੂਰੇ ਹਮਲੇ ਦੇ ਨਾਲ, ਪੂਰੀ ਤਾਮ-ਝਾਮ ਦੇ ਨਾਲ ਅਮਰੀਕਾ ਗਿਆ। ਔਰ ਫਰਵਰੀ 2020 ਦੇ ਵਿੱਚ ਐਗਰੀਮੈਂਟ ਜਿਹੜਾ ਜਿਹਨੂੰ ਆਨਰੇਬਲ ਸਰੈਂਡਰ ਹੀ ਸੀ। ਲੇਕਿਨ ਇਹਦੇ ਬਾਵਜੂਦ ਕਿਉਂਕਿ ਆਲਰੇਡੀ ਅਮਰੀਕਾ ਦੇ ਉੱਤੇ ਇਹ ਹਮੇਸ਼ਾ ਬਲੇਮ ਰਿਹਾ ਕਿ ਵੀ ਅਮਰੀਕਾ 1979 ਦੇ ਸੋਵੀਅਤ ਯੂਨੀਅਨ ਵੱਲੋਂ ਜਿਹੜਾ ਅਫਗਾਨਿਸਤਾਨ ਦੇ ਇਨਵੇਜਨ ਤੋਂ ਬਾਅਦ 80s ਦੇ ਵਿੱਚ ਉੱਥੇ ਗਿਆ, ਬਿਲੀਅਨਸ ਆਫ ਡਾਲਰਸ ਵੀ ਔਰ ਦੁਨੀਆ ਭਰ ਤੋਂ ਜਿਹੜੇ ਜਿਹਾਦ ਦੇ ਨਾਂ ਥੱਲੇ ਹੋਲੀ ਵਾਰੀਅਰ ਜਿਨ੍ਹਾਂ ਨੂੰ ਕਿਹਾ ਗਿਆ ਇਕੱਠੇ ਕੀਤੇ ਲੜਨ ਦੇ ਲਈ ਸੋਵੀਅਤਸ ਦੇ ਖਿਲਾਫ। ਉਹ ਲੜੇ, ਸੋਵੀਅਤ ਯੂਨੀਅਨ ਕਲੈਪਸ ਹੋਇਆ, 1999 ਤੱਕ ਪਹੁੰਚਦੇ ਆ ਔਰ ਅਫਗਾਨਿਸਤਾਨ 'ਚੋਂ ਫੌਜ ਕੱਢਣੀ ਪਈ। ਉਹ ਫੌਜ ਕੱਢਣ ਤੋਂ ਬਾਅਦ ਹੀ ਇਕਨੋਮੀ ਉਹਨਾਂ ਉਹ ਹੋਲਡ ਹੀ ਨਹੀਂ ਕਰ ਸਕੇ। ਲੇਕਿਨ ਅਮਰੀਕਾ ਤੇ ਇਹ ਵੱਡਾ ਦੋਸ਼ ਰਹਿੰਦਾ ਆਲਵੇਜ਼ ਐਂਡ ਰਾਈਟਲੀ ਸੋ ਕਿ ਇਹਨਾਂ ਨੇ ਆਪਣਾ ਜਿਹੜਾ ਹੈ ਉਹ ਕੀ ਕਹਿੰਦੇ ਨੇ ਜੁੱਲੀ ਬਸਤਾ ਚੱਕਿਆ ਔਰ ਆ ਗਏ, ਔਰ ਉਸ ਤੋਂ ਬਾਅਦ ਕਿਸ ਕਿਸਮ ਦੀ ਖੂੰਖਾਰ ਸਿਵਲ ਵਾਰ ਉੱਥੇ ਤਾਕਤ ਦੇ ਲਈ ਹੋਈ। ਤਾਲਿਬਾਨ, ਤਾਜ਼ਕ ਔਰ
हज़ारे और एक पासे मसूद और दूसरा काबुल तक पहुँचते हैं और वो सारा पार्ट ਹੁਣ ਅਮਰੀਕਾ ਹਿਸਟਰੀ 'ਚ ਬਲੇਮ ਦੁਬਾਰਾ ਨਹੀਂ ਲੈਣਾ ਚਾਹੁੰਦਾ ਕਿ ਭਾਈ ਜਿਵੇਂ ਪਹਿਲਾਂ ਸੋਵੀਅਤ ਯੂਨੀਅਨ ਨੂੰ ਡਿਫੀਟ ਤੋਂ ਬਾਅਦ ਜਿਹੜਾ ਇਹ ਨਿਕਲ ਆਏ ਸੀ ਔਰ ਉਹ ਸਿਵਲ ਵਾਰ 'ਚ ਅਫਗਾਨਿਸਤਾਨ ਧੱਕਿਆ ਗਿਆ ਸੀ, ਹੁਣ ਵੀ ਉਹ ਸਟੋਰੀ ਰਿਪੀਟ ਨਾ ਹੋਏ। ਹਾਲਾਂਕਿ ਜਿਹੜੀਆਂ ਬਹੁਤ ਸਾਰੀਆਂ ਇੰਡੀਕੇਸ਼ਨਸ ਆ ਰਹੀਆਂ ਨੇ, ਕਿਉਂਕਿ ਉਸ ਪੀਰੀਅਡ 'ਚ ਵੀ ਜਦੋਂ ਕੋਈ ਜ਼ਮੀਨੀ ਹਕੀਕਤ ਨੂੰ ਨਾ ਸਮਝੇ ਤੇ ਫਿਰ ਉਹ ਕੁਝ ਵਾਪਰਦਾ ਹੈ ਜਿਹਦੀ ਤਵੱਕੋ ਨਹੀਂ ਹੁੰਦੀ। ਹੁਣ ਇੱਕ ਪਾਸੇ ਤਾਲਿਬਾਨ ਜਿਹੜੇ ਕਿ ਪੂਰੇ ਇਸ ਵੇਲੇ ਜਾਹੋ ਜਲਾਲ 'ਚ ਨੇ, 65-70% ਟੈਰੀਟਰੀ ਉਹਨਾਂ ਦੇ ਕੋਲ ਹੈ। ਔਰ ਜਿਵੇਂ ਅਸੀਂ ਪਿਛਲੇ ਦਿਨਾਂ 'ਚ ਡਿਸਕਸ ਕੀਤਾ ਸੀ ਕਿ ਕੁੰਦੂਜ਼ ਜਿਹੜਾ ਉਹਨਾਂ ਦਾ ਏਰੀਆ ਹੈ, ਡਿਸਟ੍ਰਿਕਟ ਹੈ, ਉਹਦੇ ਹੈੱਡਕੁਆਟਰ ਤੱਕ ਉਹ ਪਹੁੰਚੇ ਹੋਏ ਨੇ ਉਹਨਾਂ ਦੇ। ਔਰ ਇਹਦੇ ਨਾਲ ਜਿਹੜਾ ਤਾਜ਼ਿਕਸਤਾਨ ਦੇ ਨਾਲ ਉਹਨਾਂ ਦਾ ਲੱਗਦਾ ਸਰਹੱਦ ਹੈ ਉਹਨੂੰ ਉਹ ਬਲੌਕ ਕਰਨ ਦੀ ਸਮਰੱਥਾ ਰੱਖਦੇ ਨੇ। ਪਰ ਇਹਨਾਂ ਹਾਲਾਤਾਂ ਦੇ ਵਿੱਚ ਅਮਰੀਕਾ ਵੱਲੋਂ ਪਾਕਿਸਤਾਨ ਤੇ ਵੀ ਦਬਾਅ ਬਣਾਇਆ ਜਾ ਰਿਹਾ ਕਿ ਤੁਸੀਂ ਤਾਲਿਬਾਨ ਨੂੰ ਰਿਸਟੇਨ ਕਰੋ, ਪਰ ਨਾਲ ਦੀ ਨਾਲ ਪਾਕਿਸਤਾਨ ਨੇ ਇਸ ਦੇ ਉੱਤੇ ਮੈਂ ਸਮਝਦਾ ਹਾਂ ਵੀ ਜਿਹੜੀ ਐਗਰੈਸਿਵ ਡਿਪਲੋਮੇਸੀ ਸ਼ੁਰੂ ਕੀਤੀ, ਕਿਉਂਕਿ ਇੱਕ ਪਾਸੇ ਅਮਰੀਕਾ ਚਾਹੁੰਦਾ ਸੀ ਕਿ ਪਾਕਿਸਤਾਨ ਬੇਸ ਦੇ ਉਹਨਾਂ ਨੂੰ ਹਵਾਈ ਅੱਡੇ, ਉਸ ਬਾਰੇ ਜਿਵੇਂ ਅਸੀਂ HBO ਨਾਲ ਦਿੱਤਾ ਇਮਰਾਨ ਖਾਨ ਸਾਹਿਬ ਦਾ ਇੰਟਰਵਿਊ ਸੀ, ਉਹਦੇ 'ਚ ਉਹਨਾਂ ਨੇ ਐਬਸੋਲੂਟਲੀ ਨਾਟ ਕਹਿ ਕੇ ਕਲੀਅਰ ਕਰ ਦਿੱਤਾ। ਔਰ ਇਹ ਪਾਕਿਸਤਾਨ ਦੀ ਅਸੈਂਬਲੀ ਦੇ ਵਿੱਚ ਵੀ ਇਹ ਗੱਲ ਹੋਈ। ਹੁਣ ਕਿਉਂਕਿ ਇੱਕ ਪਾਸੇ ਜਿਹੜਾ ਅਫਗਾਨਿਸਤਾਨ 'ਚ ਐਗਜ਼ਿਸਟਿੰਗ ਅਸ਼ਰਫ ਗਨੀ ਹੋਏ ਜਾਂ ਅਬਦੁੱਲਾ ਦੀ ਜਿਹੜੀ ਹਕੂਮਤ ਹੈ ਉਹ ਇੰਡੀਅਨ ਇਨਫਲੂਐਂਸ ਥੱਲੇ ਹੈ, ਔਰ ਬਾਰ-ਬਾਰ ਉਹਨਾਂ ਦਾ ਸਿਕਿਉਰਿਟੀ ਐਡਵਾਈਜ਼ਰ ਹੋਏ ਜਾਂ ਅਸ਼ਰਫ ਗਨੀ ਖੁਦ ਵੀ ਪਾਕਿਸਤਾਨ ਨੂੰ ਬਲੇਮ ਕਰ ਰਿਹਾ ਹੈ। ਹੁਣ ਉਹ ਕਹਿਣ ਨੂੰ ਤਾਂ ਇਹ ਹੈ ਵੀ ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰ ਤੇ, ਵੀ ਪੱਲੇ ਤੁਹਾਡੇ ਕੁਛ ਨਹੀਂ, ਤੁਸੀਂ ਖਾਂਦੇ ਰਹੇ ਹੋ ਬਿਲੀਅਨਸ ਆਫ ਡਾਲਰ ਅਮਰੀਕਾ ਦੇ, $3 ਟ੍ਰਿਲੀਅਨ ਲੱਗੇ ਨੇ ਇਹਨਾਂ 20 ਸਾਲਾਂ 'ਚ, 2-3 ਲੱਖ ਫੌਜ ਵੀ ਤੁਸੀਂ ਟ੍ਰੇਨਡ ਕਰਵਾਈ ਕਿ ਜੀ ਇੱਥੇ ਹੋਈ ਉੱਥੇ ਹੋਈ। ਹੁਣ ਤੁਹਾਨੂੰ ਵੀ ਨਜ਼ਰ ਆ ਰਿਹਾ ਤੁਹਾਡੇ ਤਾਕਤ ਨੂੰ ਵੀ ਤੁਸੀਂ ਚੰਬੜਨਾ ਚਾਹੁੰਦੇ ਹੋ। ਉਸ ਹਾੜ ਦੇ ਵਿੱਚ ਤੁਸੀਂ ਇਲੀਗਲ ਓਪੀਅਮ, ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਸਪਲਾਈ ਵਾਲਾ ਪਲੇਸ ਉੱਥੋਂ ਹੈ ਜਿਹੜਾ ਤਾਲਿਬਾਨ ਦੇ ਥੱਲੇ ਨਹੀਂ ਸੀ। ਸੋ ਇਹਨਾਂ ਹਾਲਾਤਾਂ ਦੇ ਚੱਲਦੇ ਆ ਹੁਣ ਜਿੱਥੇ ਪਾਕਿਸਤਾਨ ਆਪਣਾ ਰੋਲ, ਕਿਉਂਕਿ ਪਾਕਿਸਤਾਨ ਇਹ ਨਹੀਂ ਵੀ ਉਹਨੂੰ ਇਹ ਲੱਗਦਾ ਕਿ ਜੀ ਉਹਨਾਂ ਨੇ ਅਮਰੀਕਾ ਦੀ ਗੁੱਡ ਬੁੱਕਸ 'ਚ ਰਹਿਣਾ ਹੈ, ਉਹ ਆਪ ਵੀ ਉਹਨਾਂ ਦੇ ਇੰਟਰਸਟ 'ਚ ਹੈ ਕਿ ਅਫਗਾਨਿਸਤਾਨ ਸਟੇਬਲ ਹੋਏ। ਤਾਲਿਬਾਨ ਹਾਲਾਂਕਿ ਇਹ ਗੱਲ ਉਹਨਾਂ ਨੇ ਐਕਸਪਲਿਸਿਟਲੀ, ਜਿਸ ਦਾ ਅਸੀਂ ਜ਼ਿਕਰ ਕਰਾਂਗੇ ਓਪੀਨੀਅਨ ਪੇਜ ਦੇ ਉੱਤੇ, ਉਹਨਾਂ ਦੇ 21 ਜੂਨ ਨੂੰ ਇਮਰਾਨ ਖਾਨ ਸਾਹਿਬ ਨੇ ਆਪਣਾ ਮੈਸੇਜ ਦਿੱਤਾ ਹੈ, ਪਾਕਿਸਤਾਨ ਇਜ਼ ਰੈਡੀ ਟੂ ਬੀ ਅ ਪਾਰਟਨਰ ਫॉर ਪੀਸ ਇਨ ਅਫਗਾਨਿਸਤਾਨ ਬਟ ਵੀ ਵਿਲ ਨਾਟ ਹੋਸਟ US ਬੇਸਿਸ। ਉਹੀ ਜਿਹੜਾ HBO ਇੰਟਰਵਿਊ 'ਚ ਸੀ ਉਹਦੇ 'ਚ ਉਹੀ ਫੋਰਸਫੁਲੀ, ਔਰ ਵਾਸ਼ਿੰਗਟਨ ਪੋਸਟ ਦਾ ਮਤਲਬ ਹੈ ਕਿ ਐਵਰੀਬਡੀ ਇਨ ਵਾਸ਼ਿੰਗਟਨ DC, ਓਪੀਨੀਅਨ ਮੇਕਰ, ਡਿਸੀਜਨ ਮੇਕਰ, ਲਾਅ ਮੇਕਰ, ਉਹ ਵਾਸ਼ਿੰਗਟਨ ਪੋਸਟ ਨੂੰ ਪੜ੍ਹਦਾ ਹੈ। ਜਿਵੇਂ ਨਿਊਯਾਰਕ ਟਾਈਮਸ ਦਾ ਇੱਕ ਆਪਣੀ ਲਿਬਰਲ ਆਈਡੀਓਲੋਜੀ ਹੈ, ਬਟ ਵਾਸ਼ਿੰਗਟਨ ਪੋਸਟ, ਨਿਊਯਾਰਕ ਟਾਈਮ ਜੋ ਆਉਂਦਾ, ਔਰ ਓਪੀਨੀਅਨ ਪੇਜ ਜਿਹੜਾ ਹੈ ਉਹ ਐਕਸਕਲੂਸਿਵ ਜਿਹੜਾ ਹੈ ਉਹ ਕਿਸੇ ਮੁਲਕ ਦਾ ਜਦੋਂ ਪ੍ਰਾਈਮ ਮਿਨਿਸਟਰ ਲਿਖ ਰਿਹਾ ਹੈ ਤੇ ਉਹ ਹੁਣ ਇਹਦੀ ਟਾਈਮਿੰਗ ਵੀ ਬੜੀ ਠੀਕ ਹੈ, ਕਿਉਂਕਿ ਜਦੋਂ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਅਸ਼ਰਫ ਗਨੀ ਪ੍ਰਾਈਮ ਮਿਨਿਸਟਰ ਅਫਗਾਨਿਸਤਾਨ ਦੇ ਆਪਣੀ ਪੂਰੀ ਟੀਮ ਦੇ ਨਾਲ ਜਿਹੜਾ ਹੈ ਅੱਡ-ਅੱਡ ਜਿਹੜੀਆਂ ਫਿਰਕੇ ਨੇ, ਔਰ ਉਹਨਾਂ 'ਚ ਬਹੁਤ ਸਾਰੇ ਐਂਟਾਈ ਪਾਕਿਸਤਾਨ ਬਿਆਨਬਾਜ਼ੀਆਂ ਕਰਨ ਵਾਲੇ, ਉਹਨਾਂ ਦੇ ਸਿਕਿਉਰਿਟੀ ਐਡਵਾਈਜ਼ਰ, ਉਹਦਾ ਅੱਗੋਂ ਐਡਵਾਈਜ਼ਰ, ਉਹ DC 'ਚ ਪਹੁੰਚੇ ਹੋਏ ਨੇ, ਉਹਨਾਂ ਨੂੰ ਵੈਲਕਮ ਵੀ ਦਿੱਤੀ ਜਾ ਰਹੀ ਹੈ। ਔਰ ਬਾਈਡਨ ਦੇ ਨਾਲ ਗੱਲਬਾਤ ਵੀ ਉਹਨਾਂ ਨੇ ਕਰਨੀ ਹੈ। ਗੱਲਬਾਤ ਤਾਂ ਉਹਨਾਂ ਦੇ ਹੈ ਨਹੀਂ ਕੁਛ ਵੀ, ਲੇਕਿਨ ਐਨ ਇਸ ਮੌਕੇ ਦੇ ਉੱਤੇ ਪਾਕਿਸਤਾਨ ਦਾ ਇਹ ਮੈਸੇਜ ਵੀ ਬੜਾ ਜ਼ਰੂਰੀ ਹੈ, ਕਿਉਂਕਿ ਪਾਕਿਸਤਾਨ ਨੂੰ ਪਤਾ ਹੈ ਵੀ ਜਿਵੇਂ ਪਹਿਲਾਂ ਅਸ਼ਰਫ ਗਨੀ ਔਰ ਉਹਦੀ ਟੀਮ ਵਾਲੇ ਅਗੇਂਸਟ ਪਾਕਿਸਤਾਨ ਜ਼ਹਿਰ ਉਗਲਦੇ ਨੇ, ਇਹਦੇ 'ਚ ਵੀ ਬਾਈਡਨ ਵੇਲੇ ਵੀ ਉਗਲਣਗੇ। ਔਰ ਕਿਤੇ ਇਹ ਨਾ ਹੋਏ ਕਿ ਜੁਆਇੰਟ ਸਟੇਟਮੈਂਟ ਜਦੋਂ ਆਉਂਦੀ ਹੈ ਉਦੋਂ ਅਮਰੀਕਨ ਐਡਮਿਨਿਸਟ੍ਰੇਸ਼ਨ ਵੀ, ਕਿਉਂਕਿ ਅਲਟੀਮੇਟਲੀ ਇਹਨਾਂ ਨੇ ਫੇਲ ਹੋਏ ਨੇ, ਅੱਗੋਂ ਹੋਰ ਫੇਲ ਹੋਣਾ, ਤੇ ਉਹਦੇ ਲਈ ਜਿਹਨੂੰ ਤੁਸੀਂ ਸਕੇਪ ਗੋਟ ਲੱਭਦੇ ਹੋ ਕਿ ਤੁਸੀਂ ਪਾਕਿਸਤਾਨ ਨੂੰ ਸਕੇਪ ਗੋਟ ਲੱਭੋ। ਸੋ ਮੈਂ ਸਮਝਦਾ ਵੀ ਇਹ ਆਰਟੀਕਲ ਜਿਹਦੇ 'ਚ ਇਮਰਾਨ ਖਾਨ ਸਾਹਿਬ ਨੇ ਪਾਕਿਸਤਾਨ ਦੀ ਪੋਜੀਸ਼ਨ ਬੜੇ ਖੂਬਸੂਰਤ ਢੰਗ ਨਾਲ ਆਰਟੀਕੂਲੇਟ ਕੀਤੀ ਹੈ, ਕੋਈ ਵਰਡ ਮਿੰਸ ਨਹੀਂ ਕੀਤੇ, ਔਰ ਉਹਨਾਂ ਨੇ ਸ਼ੁਰੂਆਤ ਹੀ ਇੱਥੋਂ ਕੀਤੀ ਹੈ ਕਿ ਪਾਕਿਸਤਾਨ ਇਜ਼ ਰੈਡੀ ਟੂ ਬੀ ਅ ਪਾਰਟਨਰ ਫॉर ਪੀਸ ਇਨ ਅਫਗਾਨਿਸਤਾਨ ਵਿਦ ਯੂਨਾਈਟਿਡ ਸਟੇਟਸ ਬਟ ਐਜ਼ US troops withdraw we will avoid risking further conflict। ਕਿ ਬਈ ਅਸੀਂ ਤੁਹਾਡੇ ਸਾਂਝੀਦਾਰ ਹੋਣ ਨੂੰ ਤਿਆਰ ਹੈ, ਜਦੋਂ ਤੁਹਾਡੇ ਟਰੂਪ ਸਾਰੇ ਬਾਹਰ ਨਿਕਲਣਗੇ ਅਸੀਂ ਇਸ ਗੱਲ ਦੇ ਨੂੰ ਲੈ ਕੇ ਫਿਕਰਮੰਦ ਹਾਂ ਕਿ ਬਈ ਉਹ ਕਨਫਲਿਕਟ ਨਾ ਹੋਏ। ਫਿਰ ਉਹਨਾਂ ਨੇ
ਅਮਰੀਕਾ ਨੂੰ ਪਹਿਲਾਂ ਤਾਂ ਇਹ ਦੱਸਿਆ ਵੀ ਸਾਡੀਆਂ ਆਵਰ ਕੰਟਰੀਜ਼ ਹੈਵ ਦਾ ਸੇਮ ਇੰਟਰਸਟ in that long suffering country, a political settlement, stability, economic development, and the denial of any haven for terrorists. We oppose any military takeover of Afghanistan, which will lead only to decades of civil war, as the Taliban cannot win over the whole of country and yet must be included in any government for it to succeed. ਇਹ ਬਹੁਤ balanced approach ਹੈ। ਹੁਣ ਜਿਹੜਾ ਬਹੁਤਿਆਂ ਦਾ ਕਹਿਣਾ ਹੈ ਕਿ ਜੀ ਪਾਕਿਸਤਾਨ ਚਾਹੁੰਦਾ ਤਾਲਿਬਾਨ ਅਫਗਾਨਿਸਤਾਨ ਤੇ ਕਬਜ਼ਾ ਕਰ ਲੇ, ਉਹ ਉਹਨਾਂ ਨੂੰ ਵੀ ਪਤਾ ਜੇ ਤੁਸੀਂ ਇਹ ਠੀਕ ਹੈ ਕਿ ਅਫਗਾਨਿਸਤਾਨ ਦਾ ਜਿਹੜਾ ਡੋਮੀਨੈਂਟ ਕਬੀਲਾ ਹੈ ਉਹ ਪਸ਼ਤੂਨ ਹੈ, ਜਿਨ੍ਹਾਂ ਨੂੰ ਅਸੀਂ ਪਖਤੂਨ ਕਹਿੰਦੇ ਹਾਂ ਜਾਂ ਪਠਾਨ ਕਹਿੰਦੇ ਹਾਂ, ਪਰ ਉਹ ਮੈਜੋਰਿਟੀ ਦੇ ਨੇੜੇ ਤੇੜੇ ਨੇ, 40% ਨੇ, 45 ਨੇ, 50 ਨੇ, ਉੱਥੇ ਕਿਹੜੀ ਸੈਂਸਸ ਹੋਈ ਹੈ, ਉਹ ਵੱਡਾ ਕਬੀਲਾ ਹੈ। ਪਰ ਇਸ ਤੋਂ ਇਲਾਵਾ ਅਸੀਂ ਦੇਖਦੇ ਹਾਂ ਵੀ ਕਿੰਨੇ ਪਰਸੈਂਟ ਉੱਥੇ ਤਾਜ਼ਕ ਨੇ, ਕਿੰਨੇ ਉਜ਼ਬੈਕ ਨੇ, ਕਿੰਨੇ ਹਜ਼ਾਰੇ ਨੇ, ਕਿੰਨੇ ਹੋਰ ਵੀ ਓਰੀਜਨ ਦੇ ਨੇ। ਸੋ ਕੁੱਲ ਮਿਲਾ ਕੇ ਉਹ ਇੱਕ ਅੱਡ-ਅੱਡ ਕਬੀਲਿਆਂ ਦਾ ਸਮਾਜ ਹੈ, ਡੋਮੀਨੈਂਟ। ਇਹ ਠੀਕ ਹੈ ਕਿ ਜਿਹੜਾ ਹੈਡ ਆਫ ਦਾ ਸਟੇਟ ਉੱਥੇ ਬਣੇਗਾ ਉਹ ਪਖਤੂਨ ਹੀ ਹੋਣਾ ਚਾਹੀਦਾ ਜਾਂ ਉਹੀ ਬਣੇਗਾ, ਲੇਕਿਨ ਬਾਕੀਆਂ ਨੂੰ ਨਾਲ ਲੈਣਾ ਪਏਗਾ, ਕਿਉਂਕਿ ਪਹਿਲੀ ਸਟੇਜ ਤੇ ਵੀ ਤਾਲਿਬਾਨ ਕਿਉਂਕਿ ਉਹ ਡੋਮੀਨੇਟ ਕਰਦੇ ਸੀ ਔਰ ਜਿਹੜਾ ਮਸੂਦ ਹੈ ਉਹ ਤਾਜ਼ਕ ਜਾਂ ਦੂਜਿਆਂ ਨੂੰ ਰਿਪਰੈਜ਼ੈਂਟ ਕਰਦਾ ਸੀ, ਔਰ ਲੜੇ ਵੀ ਸੋਵੀਅਤ ਯੂਨੀਅਨ ਦੇ ਖਿਲਾਫ। ਇਕੱਲੇ ਪਖਤੂਨ ਨਹੀਂ ਲੜੇ ਹੈ, ਦੂਸਰੇ ਕਬੀਲੇ ਵੀ, ਮਸੂਦ ਬੜੀ ਬਹਾਦਰੀ ਨਾਲ ਲੜਿਆ, ਔਰ ਈਵਨ ਅੱਡ-ਅੱਡ ਕਬੀਲਿਆਂ ਦਾ ਤਾਂ ਫਿਰ ਅਫਗਾਨਾਂ ਦਾ ਆਪਣਾ ਇੱਕ ਪਾਰਟ ਹੈ। ਗੁਲਬਦੀਨ ਹਕਮਤ ਯਾਰ ਦਾ ਆਪਣਾ ਅੱਡਾ ਗੱਡਾ ਸੀ, ਉਹ ਪਹਿਲਾਂ ਮਸੂਦ ਤੇ ਉਹ ਇਕੱਠੇ ਸੀ, ਫਿਰ ਵਿਰੋਧ ਚ ਹੋਏ। ਸੋ ਇਮਰਾਨ ਖਾਨ ਸਾਹਿਬ ਨੇ ਬਿਲਕੁਲ ਠੀਕ ਕਿਹਾ ਕਿ ਭਾਈ ਇਹ ਤਾਲਿਬਾਨ ਇਨ ਦਾ ਲੀਡ ਹੋਣ, ਲੇਕਿਨ ਬਾਕੀਆਂ ਨੂੰ ਨਾਲ ਲੈ ਕੇ ਹੀ ਅਫਗਾਨਿਸਤਾਨ ਦੇ ਵਿੱਚ ਜਿਹੜੀ ਹੈ ਉਹ ਸਾਂਝੀ ਹਕੂਮਤ ਬਣਾਈ ਜਾ ਸਕਦੀ ਹੈ। ਔਰ ਇਹਦੇ 'ਚ ਉਹਨਾਂ ਨੇ ਇਹ ਹੁੰਦੀ ਹੈ ਇਮਾਨਦਾਰੀ। ਉਹਨਾਂ ਨੇ ਕਿਹਾ ਵੀ ਅਸੀਂ ਪਹਿਲਾਂ ਮਿਸਟੇਕ ਕੀਤੀ, ਇਨ ਦਾ ਪਾਸਟ ਪਾਕਿਸਤਾਨ ਮੇਡ ਏ ਮਿਸਟੇਕ ਬਾਈ ਚੂਜ਼ਿੰਗ between warring Afghan parties, but we have learned from that experience. We have no favorites and will work with any government that enjoys the confidence of Afghan people. History proves that Afghanistan can never be controlled from the outside. ਇੱਕ ਲਾਈਨ 'ਚ 5000 ਸਾਲ ਦੀ ਅਫਗਾਨਿਸਤਾਨ ਦੀ ਹਿਸਟਰੀ ਕਬੀਲਿਆਂ ਦੀ ਦਿੱਤੀ ਕਿ ਬਾਹਰੋਂ ਕੋਈ ਕੰਟਰੋਲ ਨਹੀਂ ਕਰ ਸਕਦਾ, ਪਰ ਅੰਦਰ ਵੀ ਉਹਨਾਂ ਦਾ ਇੱਕ ਮੰਚ ਤੇ ਆਣਾ ਸੌਖਾ ਨਹੀਂ, ਕਿਉਂਕਿ ਕਬੀਲੇ ਨੇ, ਹਰ ਕੋਈ ਸਰਦਾਰ ਹੈ, ਹਰ ਕੋਈ ਚੀਫ ਹੈ, ਕੋਈ ਕਿਸੇ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਹੈ। ਸੋ ਜ਼ਾਹਰ ਹੈ ਕਿ ਇਹ ਇੱਕ ਬਹੁਤ ਵਧੀਆ ਢੰਗ ਨਾਲ ਆਰਟੀਕੂਲੇਟ ਕੀਤਾ ਹੈ। ਫਿਰ ਐਵਰੇਜ ਅਮਰੀਕਨਾਂ ਨੂੰ ਦੱਸਣ ਲਈ, ਕਿਉਂਕਿ ਵਾਸ਼ਿੰਗਟਨ ਪੋਸਟ ਅਮਰੀਕਨ ਮੇਨ ਨਿਊਜ਼ਪੇਪਰ ਹੈ, ਕਿ ਭਾਈ ਤੁਸੀਂ ਸਾਨੂੰ ਐਵੇਂ ਐਪੀ ਸੈਂਟਰ ਦਹਿਸ਼ਤਗਰਦੀ ਤਾਂ ਇਹ ਉਹ ਨਾ ਬਣਾਓ ਜੋ ਇੱਥੇ ਇੰਡੀਅਨ ਪ੍ਰੋਪੇਗੈਂਡਾ ਜਾਂ ਦੂਜਾ। ਉਹਨਾਂ ਨੇ ਕਿਹਾ ਆਵਰ ਕੰਟਰੀ ਹੈਜ਼ ਸਫਰਡ ਸੋ ਮਚ ਫਰਮ ਦਾ ਵਾਰਸ ਇਨ ਅਫਗਾਨਿਸਤਾਨ, more than 70,000 Pakistanis have been killed, while the United States provided $20 billion in aid. Losses to Pakistan economy have exceeded 150 billion. ਇਹ ਉਹਨਾਂ ਨੇ ਕਿਹਾ ਵੀ ਅਸੀਂ ਵੀ ਕੁਰਬਾਨੀ ਕੀਤੀ ਹੈ, 70,000 ਸਾਡੇ ਲੋਕ ਮਰੇ ਨੇ। ਠੀਕ ਹੈ, ਇਹ ਹੁੰਦਾ ਜੀ ਅਮਰੀਕਾ ਦੇ ਹੀ ਗਿਆ ਜੀ ਪੈਸੇ ਪਾਕਿਸਤਾਨ ਨੂੰ, ਜਿਵੇਂ ਇੰਡੀਅਨ ਪ੍ਰੋਪੇਗੈਂਡਾ। ਉਹਨੇ ਕਿਹਾ ਜੀ ਠੀਕ ਹੈ 20 ਬਿਲੀਅਨ ਏਡ ਦਿੱਤੀ ਹੈ, ਪਰ ਅਸੀਂ 150 ਬਿਲੀਅਨ ਦਾ ਇਕਨੋਮਿਕਲ ਲਾਸ ਜਿਹੜਾ ਉਠਾਇਆ। Tourism and investment dried up. After joining the US effort, Pakistan was targeted as a collaborator, leading to terrorism against our country from Tehreek-e-Taliban Pakistan and other groups. UN drone attacks, which I warned against, did not win the war, but they did create hatred for Americans, swelling the ranks of terrorist groups against both our countries. ਉਹਦੇ 'ਚ ਉਹਨਾਂ ਨੇ ਹੁਣ ਆਪਣੀ ਇੰਡੀਵਿਜੂਅਲ ਜਿਹੜੀ ਕਮਿਟਮੈਂਟ ਉਹਨਾਂ ਦੀ 20 ਸਾਲ ਰਹੀ, ਜਿਹਦੇ ਕਰਕੇ ਉਹਨਾਂ ਨੂੰ ਅਮਰੀਕਨ ਵੀ ਜਿਹੜੇ ਨੇ ਤਾਲਿਬਾਨ ਖਾਨ ਕਹਿੰਦੇ ਸੀ, ਉਹ ਕਹਿੰਦੇ ਸੀ ਇਹ ਜੰਗ ਨਾਲ ਤੁਸੀਂ ਨਹੀਂ ਜਿੱਤ ਸਕਦੇ, ਉਹਨਾਂ ਨਾਲ ਗੱਲਬਾਤ ਕਰੋ। ਉਹਨਾਂ ਨੇ ਕਿਹਾ ਵੀ ਦਿਸ ਇਜ਼ ਨਾਟ ਆਵਰ ਵਾਰ। ਉਦੋਂ ਵੀ ਉਹਨਾਂ ਨੇ ਕਿਹਾ ਸੀ, ਉਹਨਾਂ ਨੇ ਕਿਹਾ ਵੀ ਇਹਦੇ ਬਾਵਜੂਦ ਸਾਥੋਂ ਤੁਸੀਂ ਜੋ ਕਰਵਾਇਆ ਉਹਦਾ ਨਤੀਜਾ ਅਗਲੇ ਪੈਰਾਗ੍ਰਾਫ 'ਚ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਕਹਿ ਕੇ ਪਾਕਿਸਤਾਨ ਤੋਂ ਨਾਰਥ ਵਜ਼ੀਰਿਸਤਾਨ ਦੇ ਵਿੱਚ ਫੌਜੀ ਕਾਰਵਾਈ ਕਰਵਾਈ, ਜਿਹਦਾ ਨਤੀਜਾ ਇਹ ਹੋਇਆ ਕਿ ਇਟ ਡਿਸਪਲੇਸਡ ਹਾਫ ਦਾ ਪਾਪੂਲੇਸ਼ਨ ਆਫ ਟ੍ਰਾਈਬਲ ਏਰੀਆਜ਼, 1 million people in North Waziristan alone, with billions of dollars of damage done and whole village is destroyed. ਇਹ ਜਿਹੜਾ ਕੋਲੇਟਰਲ ਡੈਮੇਜ ਸੀ ਉਹਦੇ 'ਚ ਫਿਰ ਰਿਵੈਂਜ 'ਚ ਆ ਕੇ ਉਹਨਾਂ ਨੇ ਪਾਕਿਸਤਾਨੀ ਆਰਮੀ ਤੇ ਹਮਲੇ ਕੀਤੇ, killing many more soldiers than the United States lost in Afghanistan and Iraq combined, which breeding even more terrorism against us. ਉਹਨਾਂ ਨੇ ਕਿਹਾ in Khyber Pakhtunkhwa province alone 500 Pakistani policemen were murdered, ਕਿ ਵੀ
ਤੁਸੀਂ ਇਹ ਪ੍ਰੋਵੋਕ ਕੀਤਾ, ਨਤੀਜਾ ਇਹ ਹੋਇਆ ਕਿ ਉਹਨਾਂ ਨੇ ਉਹ ਵੀ ਉਜੜੇ, ਉਹਨਾਂ ਨੇ ਜਵਾਬੀ ਹਮਲੇ ਕੀਤੇ। ਉਹਨਾਂ ਨੇ ਕਿਹਾ ਜਿੰਨੇ ਤੁਹਾਡੇ ਫੌਜੀ ਅਫਗਾਨਿਸਤਾਨ ਔਰ ਇਰਾਕ 'ਚ ਜੇ ਉਹਨਾਂ ਦੀ ਗਿਣਤੀ ਜੋੜ ਲਈ ਜਾਏ ਮਰੇ ਨੇ, ਉਹਦੇ ਨਾਲੋਂ ਜ਼ਿਆਦਾ ਸਾਡੇ ਫੌਜੀ ਮਰੇ ਨੇ। ਔਰ ਈਵਨ ਪੁਲਿਸ ਵੀ 500 ਜਿਹੜੇ ਉਹ ਨਾਰਥ ਖੈਬਰ ਪਖਤੂਨਖਵਾ ਦੇ ਵਿੱਚ ਮਾਰੇ ਗਏ। ਔਰ ਇਹ ਉਹਨਾਂ ਨੇ ਕਿਹਾ ਜੀ ਵੀ ਹੁਣ ਅਸੀਂ ਉਹ ਜਿਹੜਾ ਸਾਰਾ ਰਾਊਟ ਹੈ, ਜਿਹੜਾ ਬਾਰਡਰ ਹੈ, ਉਹਨੂੰ ਅਸੀਂ ਫੈਂਸ ਕਰ ਦਿੱਤਾ, ਆਲਮੋਸਟ ਕੰਪਲੀਟ ਕਰ ਦਿੱਤਾ। ਹੁਣ ਉਹਨਾਂ ਨੇ ਫੋਰਸਫੁਲੀ ਕਿਹਾ ਵੀ ਅਸੀਂ ਕਿਉਂ ਤੁਹਾਨੂੰ ਬੇਸ ਨਹੀਂ ਦੇਣਾ ਚਾਹੁੰਦੇ ਕਿ ਵੀ ਤੁਸੀਂ ਇਹ ਪਾਕਿਸਤਾਨ 'ਚ ਬੇਸ ਬਣਾ ਕੇ ਅਫਗਾਨਿਸਤਾਨ ਤੇ ਹਮਲੇ ਕਰੋ। ਇਫ Pakistan were to agree to host US bases from which to bomb Afghanistan and Afghan civil war ensued, Pakistan would be targeted for revenge by terrorists again. We simply cannot afford this. We have already paid too heavy a price. Meanwhile, if the United States, with the most powerful military machinery in history, could not win the war from inside Afghanistan after 20 years, how would America do it from bases in our country? ਇਹ ਹੈ ਜਿਹਨੂੰ ਕਹਿੰਦੇ ਨੇ ਕਿ ਸਿੱਧਾ ਤੀਰ ਮਾਰਨਾ। ਬਿਲਕੁਲ। ਉਹਨਾਂ ਨੇ ਕਿਹਾ ਜੀ ਤੁਸੀਂ 20 ਸਾਲ ਬੈਠੇ ਰਹੋ, ਕੰਟਰੀ 'ਚ ਬੈਠੇ ਹੋ, ਉੱਥੇ ਰਹਿ ਕੇ ਤੁਸੀਂ ਨਹੀਂ ਜਿੱਤੇ ਤੇ ਤੁਸੀਂ ਪਾਕਿਸਤਾਨ 'ਚ ਬੇਸ ਬਣਾ ਕੇ ਉੱਥੇ ਬੰਬ ਸੁੱਟ ਕੇ ਯਾਰ ਕੀ ਜਿੱਤੋਗੇ। ਫਿਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਅਫੋਰਡ ਨਹੀਂ ਕਰ ਸਕਦੇ ਕਿਉਂਕਿ ਅਗੇਨ ਰਿਵੈਂਜ ਸ਼ੁਰੂ ਹੋਏਗਾ। ਔਰ ਨਾਲ ਦੀ ਨਾਲ ਫਿਰ ਉਹਨਾਂ ਨੇ ਸਿਮਿਲੈਰਿਟੀਜ਼, ਇਹ ਤਾਂ ਆਪਣਾ ਸਟੈਂਡ ਕਲੀਅਰ ਕਰਕੇ ਦਾ ਇੰਟਰਸਟ ਆਫ ਪਾਕਿਸਤਾਨ ਐਂਡ ਯੂਨਾਈਟਿਡ ਸਟੇਟਸ ਇਨ ਅਫਗਾਨਿਸਤਾਨ ਆਰ ਸੇਮ। We want a negotiated peace, not civil war. We need stability and an end to terrorism aimed at both our countries. We support an agreement that preserves the development gains made in Afghanistan in the past 2 decades. ਅਸੀਂ economic development, increased trade, connectivity Central Asia ਨਾਲ ਚਾਹੁੰਦੇ ਹਾਂ। ਔਰ ਇਹ ਜਿਹੜਾ ਜੇ ਇਵੇਂ ਨਾ ਹੋਇਆ ਤੇ everything will go down the drain in civil war। ਉਹ ਬਾਰ-ਬਾਰ ਕਹਿ ਰਹੇ ਨੇ ਕਿ ਵੀ ਜੇ ਇਹ ਇੱਕੋ ਪੇਜ ਤੇ ਨਾ ਆਏ ਤੇ ਸਿਵਲ ਵਾਰ ਹੋਏਗੀ। ਔਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਦੱਸੋ ਅਸੀਂ ਤਾਂ ਹਰ ਰੋਲ ਅਦਾ ਕੀਤਾ, ਤਾਲਿਬਾਨ ਨਾਲ ਗੱਲਬਾਤ ਦੇ ਵਿੱਚ ਵੀ ਕਿਹਾ ਕਿ ਵੀ ਅਸੀਂ ਦਿਸ ਇਜ਼ ਵਾਈ ਵੀ ਹੈਵ ਡਨ ਏ ਲੋਟ ਆਫ ਰੀਅਲ ਡਿਪਲੋਮੈਟਿਕ ਹੈਵੀ ਲਿਫਟਿੰਗ ਟੂ ਬ੍ਰਿੰਗ ਤਾਲਿਬਾਨ ਟੂ ਦਾ ਨੈਗੋਸ਼ੀਏਸ਼ਨ ਟੇਬਲ। ਜੇ ਤੁਹਾਡੇ ਨਾਲ ਫਰਵਰੀ 2020 'ਚ ਹੋਇਆ ਸੌਦਾ ਸਮਝੌਤਾ ਤੇ ਜ਼ਾਹਰ ਹੈ ਵੀ ਅਸੀਂ ਉਹਦੇ ਲਈ ਕਾਫੀ ਐਫਰਟ ਕੀਤਾ ਹੈ ਡਿਪਲੋਮੈਟਿਕ, ਫਸਟ ਵਿਦ ਦਾ ਅਮਰੀਕਨਸ ਦੈਨ ਵਿਦ ਦਾ ਅਫਗਾਨ ਗਵਰਨਮੈਂਟ। ਵੀ ਨੋ ਕਿ ਵੀ ਇਹ ਉਹਨਾਂ ਨੇ ਫਿਰ ਤਾਲਿਬਾਨ ਬਾਰੇ ਉਹਨਾਂ ਨੇ ਕਿਹਾ ਵੀ ਜੇ ਤਾਲਿਬਾਨ ਇਹ ਸਮਝਦੇ ਨੇ ਵੀ ਅਸੀਂ ਮਿਲਟਰੀ ਵਿਕਟਰੀ ਹਾਸਲ ਕਰ ਸਕਦੇ ਹਾਂ ਤਾਂ ਉਹਨੇ ਕਿਹਾ ਵੀ ਇਟ ਵਿਲ ਲੀਡ ਟੂ ਐਂਡਲੈਸ ਬਲੱਡ ਸ਼ੈਡ। ਇਹ ਫਿਰ ਨਾ ਰੁਕਣ ਵਾਲੀ ਜਿਹੜੀ ਹੈ ਇਹ ਖੂਨ ਰੇਜ਼ੀ ਹੋਏਗੀ, ਖੂਨ ਖਰਾਬਾ ਹੋਏਗਾ। ਨਾਲ ਦੀ ਨਾਲ ਉਹਨਾਂ ਨੇ ਅਫਗਾਨ, ਕਿਉਂਕਿ ਅਸ਼ਰਫ ਗਨੀ ਨੂੰ ਮਿਲਣਾ, ਉਹਨੇ ਕਿਹਾ ਵੀ ਅਫਗਾਨ ਗਵਰਨਮੈਂਟ ਸ਼ੁੱਡ ਆਲਸੋ ਸ਼ੋ ਮੋਰ ਫਲੈਕਸੀਬਿਲਿਟੀ ਇਨ ਦਾ ਟਾਕਸ ਐਂਡ ਸਟਾਪ ਬਲੇਮਿੰਗ ਪਾਕਿਸਤਾਨ ਐਜ਼ ਵੀ ਆਰ ਡੂਇੰਗ ਐਵਰੀਥਿੰਗ ਵੀ ਕੈਨ ਸ਼ਾਰਟ ਆਫ ਮਿਲਟਰੀ ਐਕਸ਼ਨ। ਕਿ ਵੀ ਅਸੀਂ ਕੋਈ ਇਹ ਤਾਂ ਨਹੀਂ ਹੈ ਕਿ ਹੁਣ ਫੌਜ ਹਮਲਾ ਕਰੇ ਤਾਲਿਬਾਨ ਤੇ, ਵੀ ਆਰ ਡੂਇੰਗ ਅਵਰ ਬੈਸਟ। ਅਫਗਾਨ ਗਵਰਨਮੈਂਟ ਨੂੰ ਵੀ ਕਿਹਾ ਕਿ ਐਵੇਂ ਪਾਕਿਸਤਾਨ ਨੂੰ ਤੁਸੀਂ ਬਲੇਮ ਨਾ ਕਰੋ। ਔਰ ਫਿਰ ਉਹਨਾਂ ਨੇ ਆਪਣਾ ਇਹ ਵੀ ਕਿਹਾ ਕਿ ਦੇਖੋ ਤੁਹਾਡਾ ਐਕਸਟੈਂਡਡ ਟਰਾਇਕਾ ਸੀ, ਰਸ਼ੀਆ, ਚਾਈਨਾ, ਯੂਨਾਈਟਿਡ ਸਟੇਟਸ, ਉਹਦੀ ਵੀ ਅਸੀਂ ਗੱਲਬਾਤ ਦੇ ਵਿੱਚ ਜਿਹੜੀ ਹੈ ਉਹ ਸ਼ਿਰਕਤ ਕੀਤੀ ਹੈ। ਔਰ ਅਸੀਂ ਇਹ ਸਮਝਦੇ ਹਾਂ ਕਿ ਵੀ ਜੇ ਤਾਲਿਬਾਨ ਮਿਲੀਟੈਰਲੀ ਜਿੱਤਣ ਦੀ ਕਰਦੇ ਨੇ ਫਿਰ ਫੋਰਨ ਅਸਿਸਟੈਂਸ ਵੀ ਖਤਮ ਹੋਏਗੀ। ਔਰ ਉਹਨਾਂ ਨੇ ਕਿਹਾ ਵੀ ਅਸੀਂ ਆਲਰੇਡੀ ਟਰਾਇਕਾ ਦੇ ਨਾਲ 4 ਜਿਹੜੇ ਅਫਗਾਨਿਸਤਾਨ ਦੇ ਨੇਬਰਸ ਔਰ ਪਾਰਟਨਰਸ ਨੇ ਜੁਆਇੰਟ ਸਟੇਟਮੈਂਟ ਵੀ ਦਿੱਤੀ ਹੈ, ਇੱਕ ਆਵਾਜ਼ ਦਿੱਤੀ ਹੈ। ਔਰ ਅਸੀਂ ਕੋਈ ਵੀ ਪੀਸ ਐਂਡ ਡਿਵੈਲਪਮੈਂਟ ਰੀਜਨ ਦੇ ਵਿੱਚ ਉਹਦੇ ਲਈ ਕੁਝ ਵੀ ਕਰਨ ਨੂੰ ਤਿਆਰ ਹੈ। ਔਰ ਅਸੀਂ ਜਿਹੜਾ ਹੈ ਅਫਗਾਨਿਸਤਾਨ ਦੇ ਨੇਬਰਸ ਵੁੱਡ ਪਲੇਜ not to allow their territory to be used against Afghanistan or any other country, and Afghanistan should pledge the same. The compact could also lead to a commitment to help Afghans। ਉਹਨਾਂ ਨੇ ਕਿਹਾ ਜੀ ਇਹ ਬਿਲਕੁਲ ਅਸੀਂ ਨੇਬਰ ਕਿ ਅਸੀਂ ਆਪਣੀ ਟੈਰੀਟਰੀ ਨੂੰ ਅਫਗਾਨਿਸਤਾਨ ਦੇ ਖਿਲਾਫ ਨਹੀਂ ਵਰਤਣ ਦੇਵਾਂਗੇ, ਪਰ ਅਫਗਾਨਿਸਤਾਨ ਵੀ ਪਲੇਜ ਕਰੇ। ਹੁਣ ਜ਼ਾਹਰ ਹੈ ਕਿ ਵੀ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਸਾਰੇ ਪਾਕਿਸਤਾਨ ਨਾਲ ਬਾਰਡਰ ਜਿਹੜਾ ਬਲੋਚਿਸਤਾਨ ਤੋਂ ਲੱਗਦਾ ਹੈ ਉਹਦੇ ਨਾਲ ਈਰਾਨ ਰਾਹੀਂ ਜਾਂ ਅਫਗਾਨਿਸਤਾਨ ਰਾਹੀਂ ਉੱਥੇ ਆਪਣੇ ਕੌਂਸੂਲੇਟ ਖੋਲ ਕੇ ਬੈਠੇ ਹੋਏ ਨੇ। ਔਰ ਆਲਰੇਡੀ ਉਹ ਕਹਿ ਚੁੱਕੇ ਨੇ ਪਾਕਿਸਤਾਨ ਦੇ ਫੋਰਨ ਮਿਨਿਸਟਰ ਕਿ ਅਫਗਾਨ ਟੈਰੀਟਰੀ ਯੂਜ਼ ਹੋ ਰਹੀ ਹੈ ਇੰਡੀਅਨਸ ਵੱਲੋਂ ਅਟੈਕ ਪਾਕਿਸਤਾਨ। ਉਹਨਾਂ ਨੇ ਕਿਹਾ ਜੀ ਉਹ ਵੀ ਪਲੈਜ ਕਰੇ। ਔਰ ਆਰਟੀਕਲ ਦੇ ਅਖੀਰ 'ਚ ਉਹਨਾਂ ਨੇ ਇਹ ਕਿਹਾ ਕਿ ਆਈ ਬਿਲੀਵ that promoting economic connectivity and regional trade is the key to lasting peace and security in Afghanistan. Further military action is futile. If we share this responsibility,
Afghanistan, once synonymous with the great game and regional rivalries, could instead emerge as a model of regional cooperation. So ਉਹਦੇ 'ਚ ਵੀ ਉਹਨਾਂ ਨੇ ਜਿਹੜਾ ਸੈਂਸ ਆਫ ਹਿਸਟਰੀ ਤਾਂ ਹੈ ਕਿ ਗ੍ਰੇਟ ਗੇਮ ਕੀ ਸੀ, ਯੂਰਪੀਅਨਸ ਦੀ, ਅਮਰੀਕਾ ਦੀ ਐਟ ਲੇਟਰ ਸਟੇਜ, ਔਰ ਬ੍ਰਿਟਿਸ਼ਰਸ ਦੀ ਜਿਹਦੇ 'ਚ ਅਫਗਾਨਿਸਤਾਨ ਕਿਵੇਂ ਰਸ਼ੀਅਨਸ ਦਾ ਜਿਹੜਾ ਪੁਰਾਣਾ ਡ੍ਰੀਮ ਟੂ ਰੀਚ ਟੂ ਦਾ ਵਾਰਮ ਵਾਟਰਸ ਆਫ ਇੰਡੀਅਨ ਓਸ਼ਨ, ਅਫਗਾਨਿਸਤਾਨ ਐਜ਼ ਏ ਬਫਰ, ਔਰ ਉਹ ਗ੍ਰੇਟ ਗੇਮ ਅਫਗਾਨਿਸਤਾਨ ਰਾਹੀਂ ਕਿੱਥੇ ਪਹੁੰਚਣ। ਉਹਦਾ ਉਹਨਾਂ ਨੇ ਕਿਹਾ ਕਿ ਵੀ ਜੇ ਤਾਂ ਉੱਥੇ ਨਾ ਪੀਸ ਹੋਇਆ ਤਾਂ ਫਿਰ ਜਿਵੇਂ ਰੀਜਨਲ ਰਾਈਵਲਰੀਜ਼ ਨੇ, ਔਰ ਦੂਸਰਾ ਇਹ ਹੋਏਗਾ ਅਦਰਵਾਈਜ਼ ਜੇ ਇਸ ਨੂੰ ਅਸੀਂ ਅਮਨ ਅਮਾਨ ਨਾਲ ਕਰ ਲਈਏ ਦੈਨ ਅਫਗਾਨਿਸਤਾਨ ਕੁਡ ਐਮਰਜ ਐਜ਼ ਏ ਮਾਡਲ ਆਫ ਰੀਜਨਲ ਕੋਆਪਰੇਸ਼ਨ, ਕਿ ਇਹ ਇੱਕ ਰੋਲ ਮਾਡਲ ਬਣੇਗਾ। ਉਸ ਦਾ ਅਸੀਂ ਸਮਝਦੇ ਹਾਂ ਕਿ ਬਹੁਤ ਖੂਬਸੂਰਤੀ ਦੇ ਨਾਲ ਇਮਰਾਨ ਖਾਨ ਸਾਹਿਬ ਨੇ ਆਪਣੇ ਮੁਲਕ ਦੀ ਪੋਜੀਸ਼ਨ ਵੀ ਆਰਟੀਕੂਲੇਟ ਕੀਤੀ ਹੈ। ਕੋਈ ਜਿਹੜੀ ਹੈ ਉਹ ਸਬਸਰਵੀਐਂਸ ਨਹੀਂ ਦਿਖਾਈ ਅਮਰੀਕਨਾਂ ਦੇ ਸਾਹਮਣੇ, ਪਰ ਕਾਮਨਨੈਸ ਵੀ ਅਸੀਂ ਕਿਵੇਂ ਪਾਰਟਨਰ ਵੀ ਹੈ, ਔਰ ਜੋ ਕੁਰਬਾਨੀਆਂ ਪਾਕਿਸਤਾਨ ਨੇ ਕੀਤੀਆਂ ਨੇ ਉਹ ਵੀ ਕੀਤੀਆਂ। ਔਰ ਇਹ ਅਸ਼ਰਫ ਗਨੀ ਔਰ ਉਹਦੀ ਹਕੂਮਤ ਜਿਨ੍ਹਾਂ ਦੇ ਨਾਲ ਬਾਈਡਨ ਦੀ ਗੱਲਬਾਤ ਹੋਣੀ ਹੈ, ਉਹਨਾਂ ਦੇ ਜਿਹੜੇ ਵੀ ਨੁਮਾਇੰਦੇ ਆਏ ਨੇ ਉਹਨਾਂ ਨੂੰ ਵੀ ਸ਼ੀਸ਼ਾ ਦਿਖਾਇਆ ਕਿ ਰੀਡ ਦਾ ਰਾਈਟਿੰਗ ਔਨ ਦਾ ਵਾਲ, ਉਹ ਕੰਧ ਤੇ ਪੜ੍ਹੋ ਤੇ ਫਿਰ ਆਪਣੀ ਸ਼ਕਲ ਸ਼ੀਸ਼ੇ 'ਚ ਦੇਖੋ ਕਿ ਤੁਹਾਡੇ ਪੱਲੇ ਕੀ ਹੈ ਔਰ ਤੁਸੀਂ ਗੱਲਾਂ ਕਿਸ ਕਿਸਮ ਦੀਆਂ ਕਰਦੇ। ਜੀ ਡਾਕਟਰ ਸਾਹਿਬ ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਵਤਲੇ ਨੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।